ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਆਪਾਂ ਅਕਸਰ ਹੀ ਜ਼ਿਕਰ ਕਰਦੇ ਹਾਂ ਇੱਕ ਗੱਲ ਦਾ ਕਿ ਜਦੋਂ ਵੀ ਚੋਣਾਂ ਆਉਂਦੀਆਂ ਨੇ ਤਾਂ ਇਹਨਾਂ ਨੂੰ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਫੈਸਟੀਵਲ ਕਿਹਾ ਜਾਂਦਾ ਹੈ। ਚੋਣਾਂ ਨੂੰ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਫੈਸਟੀਵਲ ਤਾਂ ਕਿਹਾ ਜਾਂਦਾ ਹੈ ਕਿਉਂਕਿ ਲੋਕਾਂ ਨੂੰ ਲੱਗਦਾ ਕਿ ਹੁਣ ਅਸੀਂ ਆਪਣੀ ਮਨਪਸੰਦ ਦੇ ਉਮੀਦਵਾਰ ਚੁਣਾਂਗੇ, ਉਹਨਾਂ ਨੂੰ ਭੇਜਾਂਗੇ ਤੇ ਉਹ ਸਾਡੀ ਗੱਲ ਚੁੱਕਣਗੇ, ਸਾਡੀ ਗੱਲ ਰੱਖਣਗੇ। ਵਿਧਾਨ ਸਭਾ ਦੇ ਵਿੱਚ ਜਾ ਕੇ, ਲੋਕ ਸਭਾ ਦੇ ਵਿੱਚ ਜਾ ਕੇ ਤੇ ਰਾਜ ਸਭਾ ਦੇ ਵਿੱਚ ਜਾ ਕੇ, ਜਾਂ ਕਿਸੇ ਵੀ ਜ਼ਰੂਰੀ ਨਹੀਂਗਾ ਕਿ ਲੋਕ ਨੁਮਾਇੰਦੇ ਇਹਨਾਂ ਮੰਚਾਂ 'ਤੇ ਲੋਕ ਨੁਮਾਇੰਦੇ ਬਹੁਤ ਵਾਰ ਉਹਨਾਂ ਮਾਮਲਿਆਂ 'ਤੇ ਵੀ ਪ੍ਰਤੀਕਿਰਿਆ ਦਿੰਦੇ ਨੇ ਜਿਨ੍ਹਾਂ ਮਾਮਲਿਆਂ ਦੇ ਵਿੱਚ ਉਹ ਉਹਨਾਂ ਦੇ ਕੰਸਟੀਚੁਐਂਸੀ ਦਾ ਮਤਲਬ ਨਹੀਂ ਹੁੰਦਾ। ਮੰਨ ਲਓ ਕਿਸਾਨੀ ਦਾ ਮਾਮਲਾ ਹੈ, ਹੁਣ ਇਹ ਕਿਸੇ ਇੱਕ MP ਦੇ ਹਲਕੇ ਦਾ ਮਸਲਾ ਨਹੀਂ ਹੈ, ਕਿਸੇ ਇੱਕ ਰਾਜ ਸਭਾ ਦੇ ਮੈਂਬਰ ਦੇ ਹਲਕੇ ਦਾ ਮਸਲਾ ਨਹੀਂ ਹੈ, ਜਾਂ ਉਹਦੇ ਜਿਹੜਾ ਇਲਾਕਾ ਆਉਂਦਾ ਉਹਦੇ ਗੇਟ ਦੇ ਵਿੱਚ ਉਹਦਾ ਮਸਲਾ ਨਹੀਂ ਹੈ, ਜਾਂ ਉਹਦੀ ਪਾਰਟੀ ਦਾ ਮਸਲਾ ਨਹੀਂ ਹੈ, ਕਿਸੇ ਇੱਕ MLA ਦਾ ਮਸਲਾ ਨਹੀਂ ਹੈ। ਇਹ ਕਿਸਾਨੀ ਦਾ ਮਸਲਾ ਹੈ। ਕਿਸਾਨੀ ਪੰਜਾਬ ਦੀ ਵੀ ਹੋ ਸਕਦੀ ਹੈ, ਹਰਿਆਣੇ ਦੀ ਵੀ ਹੋ ਸਕਦੀ ਹੈ, ਕਿਸਾਨੀ ਗੁਜਰਾਤ ਦੀ ਵੀ ਹੋ ਸਕਦੀ ਹੈ, ਰਾਜਸਥਾਨ ਦੀ ਵੀ ਹੋ ਸਕਦੀ ਹੈ। ਪਰ ਜਿਹੜੇ ਸਾਡੇ ਇਹ ਨੁਮਾਇੰਦੇ ਨੇ ਇਹਨਾਂ ਨੇ ਉਹ ਮਸਲਾ ਤਾਂ ਚੱਕਣਾ ਹੀ ਕੀ ਹੈ ਜਿਹੜਾ ਪੈਨ ਪੰਜਾਬ ਹੋਵੇ, ਜਿਹੜਾ ਪੂਰੇ ਪੰਜਾਬ ਦਾ ਹੋਵੇ। ਉਸ ਮਾਮਲੇ 'ਚ ਤਾਂ ਇਹਨਾਂ ਦੀ ਜ਼ੁਬਾਨ ਖੁੱਲ੍ਹਦੀ ਨਹੀਂ ਹੈ। ਇਹ ਤਾਂ ਉਹ ਵੀ ਮਸਲਾ ਨਹੀਂ ਚੁੱਕ ਸਕਦੇ ਜਿਹੜਾ ਇੱਕ ਅਗਵਾਈ ਕਰਤਾ ਦੇ ਨਾਂ 'ਤੇ, ਇੱਕ ਨੁਮਾਇੰਦਾ ਹੋਣ ਦੇ ਨਾਤੇ ਇਹਨਾਂ ਨੂੰ ਮੋਰਲ ਗਰਾਊਂਡ 'ਤੇ ਚੁੱਕਣਾ ਚਾਹੀਦਾ। ਖੈਰ ਆਪਾਂ ਇਸ ਗੱਲ ਦੇ ਵਿੱਚ ਲੰਬਾ ਨਹੀਂ ਪੈਂਦੇ। ਆਪਾਂ ਡੈਮੋਕ੍ਰੇਸੀ ਤੋਂ ਸ਼ੁਰੂਆਤ ਕੀਤੀ ਸੀ ਤੇ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਇੱਕ ਹੋਰ ਤਰ੍ਹਾਂ ਦੀ ਨਜ਼ੀਰ ਦੀ ਅੱਜ ਤੁਹਾਨੂੰ ਗੱਲ ਦੱਸਾਂਗੇ ਜਦੋਂ ਚੋਣਾਂ ਜਿੱਤੀਆਂ ਜਾਂ ਲੁੱਟੀਆਂ ਜਾਂਦੀਆਂ ਨੇ। ਜੀ ਹਾਂ, ਅੱਜ ਕੱਲ੍ਹ ਐਸਾ ਵੀ ਹੋਣ ਲੱਗ ਪਿਆ ਤੇ ਗੁਜਰਾਤ ਮਾਡਲ ਨੇ ਇਹਨੂੰ ਪੋਸੀਬਲ ਕਰ ਦਿੱਤਾ ਹੈ। ਭਾਜਪਾ ਨੇ ਇੱਕ ਸੀਟ ਜਿੱਤੀ ਹੈ ਸੂਰਤ ਦੇ ਵਿੱਚ, ਤੇ ਉਹ ਸੀਟ ਜਿੱਤਣ ਦੇ ਲਈ ਉਹਨੇ ਕੋਈ ਪੋਸਟਰ ਨਹੀਂ ਛਪਵਾਏ, ਕੋਈ ਬੈਨਰ ਨਹੀਂ ਛਪਵਾਏ, ਕੋਈ ਸਪੀਕਰਾਂ 'ਤੇ ਸ਼ੋਰ ਪ੍ਰਦੂਸ਼ਣ ਨਹੀਂ ਕੀਤਾ, ਕੋਈ ਰੌਲਾ ਨਹੀਂ ਪਾਇਆ, ਪਰ ਉਹਨਾਂ ਦਾ ਉਮੀਦਵਾਰ ਜਿੱਤ ਗਿਆ। ਇਸ ਉਮੀਦਵਾਰ ਦਾ ਜਿੱਤਣ ਵਾਲੇ ਦਾ ਨਾਮ ਮੁਕੇਸ਼ ਦਲਾਲ। ਤੇ ਇਹਦੇ ਬਾਰੇ ਕਿਹਾ ਜਾਂਦਾ ਕਿ ਇਹਨੇ ਜਿਹੜੀ ਸੀਟ ਜਿੱਤੀ ਹੈ ਐਸੀ ਤਿਕੜਮਬਾਜ਼ੀ ਨਾਲ ਸੀਟ ਜਿੱਤੀ ਹੈ ਕਿ ਹੋਟਲ ਦੇ ਵਿੱਚ ਬਹਿ ਕੇ ਸੀਟ ਜਿੱਤ ਗਿਆ। ਹੋਇਆ ਕੀ ਹੈ, ਕਾਂਗਰਸੀ ਉਮੀਦਵਾਰ ਸੀਗਾ ਨਿਲੇਸ਼ ਕੁੰਭਾਣੀ, ਉਹਦੇ ਨਾਮਜ਼ਦਗੀ ਕਾਗਜ਼ ਹੋ ਗਏ ਰੱਦ। ਉਸ ਤੋਂ ਬਾਅਦ ਜਿਹੜੇ ਉਮੀਦਵਾਰ ਸੀਗੇ ਜਿਹੜੇ ਦੂਜੀਆਂ ਪਾਰਟੀਆਂ ਦੇ ਸੀਗੇ, ਦੈਨਿਕ ਭਾਸਕਰ ਦੀ ਇੱਕ ਰਿਪੋਰਟ ਦੇ ਵਿੱਚ ਇਹ ਖੁਲਾਸਾ ਕੀਤਾ। ਅਖਬਾਰ ਦੀ ਰਿਪੋਰਟ ਦੇ ਮੁਤਾਬਕ ਕਾਂਗਰਸੀ ਉਮੀਦਵਾਰ ਨੇ ਭਾਜਪਾ ਦੇ ਨਾਲ ਮਿਲਾ ਲਿਆ ਹੱਥ। ਭਾਜਪਾ ਨੇ ਕੁੰਭਾਣੀ ਨੂੰ ਸਭ ਸਮਝਾ ਦਿੱਤਾ ਕਿ ਉਹਨੇ ਕੀ ਕਰਨਾ। ਉਸ ਸਕ੍ਰਿਪਟ ਉੱਤੇ ਕੁੰਭਾਣੀ ਨੇ ਕਹਿੰਦੇ ਇੱਕ ਫਿਲਮੀ ਐਕਟਰ ਵਾਂਗ ਕੰਮ ਕੀਤਾ, ਅਮਲ ਕੀਤਾ। ਕੁੰਭਾਣੀ ਨੇ ਆਪਣਾ ਨਾਂ ਤਜਵੀਜ਼ ਕਰਨ ਵਾਲੇ ਕਾਂਗਰਸੀਆਂ ਦੀ ਥਾਂ ਤੇ ਆਪਣੇ ਰਿਸ਼ਤੇਦਾਰ ਤੇ ਕਰੀਬੀਆਂ ਨੂੰ ਰੱਖ ਦਿੱਤਾ। ਉਹਦੀ ਜਦੋਂ ਨਾਂ ਤਜਵੀਜ਼ ਕਰਨ ਵਾਲਿਆਂ ਦੇ ਵਿੱਚ ਉਹਦਾ ਭਣੋਈਆ ਸੀਗਾ ਜਗਦੀਆ ਸਾਵਲੀਆ ਤੇ ਬਿਜ਼ਨਸ ਪਾਰਟਨਰ ਧਰੋਵਿਨ ਧਮੇਲੀਆ ਉਹਦਾ ਨਾਮ ਹੈ, ਤੇ ਰਮੇਸ਼ ਪੁਲਰਾ। ਉਹਦੇ ਡੰਮੀ ਉਮੀਦਵਾਰ ਸੁਰੇਸ਼ ਪਾਠਸ਼ਾਲਾ ਦਾ ਨਾਮ ਵੀ ਆਪਣੇ ਭਾਣਜੇ ਭੌਤਿਕ ਕੋਲਡੀਆ ਤੋਂ ਤਜਵੀਜ਼ ਕਰਵਾਇਆ। ਪਰਚਾ ਦਾਖਲ ਕਰਨ ਵੇਲੇ ਕੁੰਭਾਣੀ ਤੇ ਉਹਦਾ ਨਾਂ ਤਜਵੀਜ਼ ਕਰਨ ਵਾਲੇ ਕਿਸੇ ਵੀ ਬੰਦੇ ਨੂੰ ਚੋਣ ਅਧਿਕਾਰੀ ਦੇ ਸਾਹਮਣੇ ਨਹੀਂ ਲੈ ਕੇ ਗਿਆ। ਉਹਦਾ ਨਾਂ ਤਜਵੀਜ਼ ਕਰਨ ਵਾਲੇ ਚੌਹਾਂ ਜਣਿਆਂ ਨੇ ਉਹਦੇ ਦਸਤਖਤ ਫਰਜ਼ੀ ਹੋਣ ਦਾ ਹਲਫਨਾਮਾ ਦੇ ਦਿੱਤਾ ਤੇ ਗਾਇਬ ਹੋ ਗਏ। ਚੋਣ ਕਮਿਸ਼ਨ ਨੇ ਸਭ ਨੂੰ ਨੋਟਿਸ ਘੱਲੇ ਪਰ ਕੋਈ ਸਾਹਮਣੇ ਨਹੀਂ ਆਇਆ ਕਿਉਂਕਿ ਸਕ੍ਰਿਪਟਡ ਸੀਗਾ ਨਾ ਸਾਰਾ ਕੁਝ। ਤੇ ਫਿਰ ਕੁੰਭਾਣੀ ਤੇ ਡੰਮੀ ਉਮੀਦਵਾਰ ਸੁਰੇਸ਼ ਪਾਠਸ਼ਾਲਾ ਦੇ ਕਾਗਜ਼ ਰੱਦ ਕਰ ਦਿੱਤੇ ਗਏ। ਇਸ ਨਾਟਕ ਦਾ ਕੇਂਦਰ 5 ਸਟਾਰ ਹੋਟਲ ਲੀ ਮੈਰੀਡੇਨੀਅਨ ਸੀ। ਨਾਟਕ ਦੀ ਸਿੱਧੀ ਨਿਗਰਾਨੀ ਸੂਬਾ ਪ੍ਰਧਾਨ ਭਾਜਪਾ ਦੇ ਸੂਬਾ ਪ੍ਰਧਾਨ CR ਪਾਟਿਲ ਨੇ ਕੀਤੀ। ਭਾਜਪਾ ਤੇ ਕਾਂਗਰਸੀ ਉਮੀਦਵਾਰ ਤੋਂ ਇਲਾਵਾ ਬਸਪਾ ਦੇ ਪਿਆਰੇ ਲਾਲ ਭਾਰਤੀ ਤੇ ਨਿੱਕੀਆਂ ਪਾਰਟੀਆਂ ਦੇ 4 ਉਮੀਦਵਾਰ ਵੀ ਮੈਦਾਨ ਦੇ ਵਿੱਚ ਸਨ। ਭਾਰਤ ਤੋਂ ਇਲਾਵਾ ਸਰਦਾਰ ਵੱਲਭ ਭਾਈ ਪਟੇਲ ਪਾਰਟੀ, ਗਲੋਬਲ ਰਿਪਬਲਿਕਨ ਪਾਰਟੀ ਤੇ ਉਮੀਦਵਾਰ ਸਾਰੇ ਨੇ ਸੋਮਵਾਰ ਨੂੰ ਆਖਰੀਲੇ ਦਿਨ ਆਪਣੇ ਕਾਗਜ਼ ਵਾਪਸ ਲੈ ਗਏ। ਹੁਣ ਤੁਸੀਂ ਕਹੋਗੇ, ਤੁਹਾਡੇ ਮਨ ਦੇ ਵਿੱਚ ਇਹ ਗੱਲ ਆਊਗੀ ਕਿ ਯਾਰ ਤੁਸੀਂ ਕਿਵੇਂ ਕਹਿ ਸਕਦੇ ਆ ਕਿ ਕਾਂਗਰਸੀ ਉਮੀਦਵਾਰ ਉਹਨਾਂ ਦੇ ਨਾਲ ਰਲ ਗਿਆ, ਜਾਂ ਇੱਕ ਹੋਟਲ ਦੇ ਵਿੱਚ ਲੀ ਮੈਰੀਡੀਅਨ ਹੋਟਲ ਦੇ ਵਿੱਚ ਤੁਹਾਡੇ ਕੋਲ ਕੀ ਸਬੂਤ ਹੈ? ਦੈਨਿਕ ਭਾਸਕਰ ਕਿਸੇ ਵੀ ਖਬਰ ਨੂੰ ਇੱਦਾਂ ਨਹੀਂ ਛਾਪਦਾ। ਤੁਸੀਂ ਦੇਖੋ ਕਿ ਜਦੋਂ ਕੋਈ ਵੀ ਉਮੀਦਵਾਰ ਪਰਚਾ ਦਾਖਲ ਕਰਦਾ ਹੈ ਤੇ ਉਸ ਉਮੀਦਵਾਰ ਦੇ ਨਾਲ ਉਹਨੂੰ ਆਪਸ਼ਨ ਦਿੱਤੀ ਜਾਂਦੀ ਹੈ, ਜਾਂ ਇੱਕ ਆਪਸ਼ਨ ਹੁੰਦੀ ਹੈ ਕਿ ਕੋਈ ਵੀ ਅਜਿਹਾ ਵਰਕਰ ਜਾਂ ਪਾਰਟੀ ਦਾ ਲੀਡਰ ਦਾ ਉਹ ਨਾਂ ਇੱਕ ਉਮੀਦਵਾਰ ਦੇ ਤੌਰ ਤੇ ਲੈਂਦਾ, ਨਾਲ ਲਿਖਦਾ, ਕਾਗਜ਼ ਭਰਦਾ ਕਿ ਜੇਕਰ ਉਹਦੇ ਕਾਗਜ਼ ਰੱਦ ਹੋ ਗਏ ਤਾਂ ਉਹਦੀ ਸੂਰਤ ਦੇ ਵਿੱਚ ਉਹ ਚੋਣ ਲੜੇਗਾ। ਤੇ ਇਹਨੇ ਕਿਹੜੇ ਲੀਡਰ ਚੁਣੇ? ਜਿਹੜਾ ਕਾਂਗਰਸੀ ਸੀਗਾ ਉਹਨੇ ਕੀ ਕੀਤਾ, ਉਹਨੇ ਆਪਦੇ ਨਾਂ ਦੇ ਨਾਲ ਉਹਦਾ ਆਪਦਾ ਜਿਹੜਾ ਭਣੋਈਆ ਕਹਿ ਦਿੰਦੇ ਆਪਾਂ ਪੰਜਾਬੀ ਦੇ ਵਿੱਚ, ਜਵਾਈ ਉਹਨਾਂ ਦਾ, ਉਹਦਾ ਨਾਂ ਲਿਖਤਾ, ਆਪਣੇ ਕਾਰੋਬਾਰੀ ਦਾ ਨਾਂ ਲਿਖਤਾ ਤੇ ਬਸ। ਤੇ ਅਖੀਰਲੇ ਦਿਨ ਬਾਕੀਆਂ ਨੇ ਵੀ ਕਾਗਜ਼ ਵਾਪਸ ਲੈ ਲਏ। ਇਕੱਲਾ ਰਹਿ ਗਿਆ ਮੈਦਾਨ ਦੇ ਵਿੱਚ ਮੁਕੇਸ਼ ਦਲਾਲ, ਉਹ ਚੋਣ ਜਿੱਤ ਗਿਆ, ਬਿਨਾਂ ਮੁਕਾਬਲੇ ਚੋਣ ਜਿੱਤ ਗਿਆ। ਪਰ ਇਹ ਪਹਿਲੀ ਦਫਾ ਨਹੀਂ ਹੈ, ਇਸ ਤੋਂ ਇਲਾਵਾ ਵੀ ਬਹੁਤ ਵਾਰੀ ਚੋਣਾਂ ਜਿੱਤੀਆਂ ਗਈਆਂ ਨੇ। ਅੱਜ ਤੁਹਾਨੂੰ ਦੱਸਦੇ ਹਾਂ ਕਿ ਲੋਕ ਸਭਾ ਚੋਣਾਂ 'ਚ ਵਿਰਲੇ ਹੀ ਹੁੰਦੇ ਜਿਨ੍ਹਾਂ ਦੇ ਹਿੱਸੇ ਪਾਰਲੀਮੈਂਟ ਦੀ ਸਿੱਧੀ ਟਿਕਟ ਆਉਂਦੀ ਹੈ। ਅਜਿਹਾ ਉਮੀਦਵਾਰ ਨਾ ਸਿਰਫ ਇਹਨਾਂ ਚੋਣਾਂ ਦੇ ਝੰਜਟ ਤੋਂ ਬਚਦਾ ਬਲਕਿ ਖਰਚੇ ਤੋਂ ਵੀ ਬਚ ਜਾਂਦਾ ਹੈ।
ਅੱਜ ਕੱਲ੍ਹ ਕੀ ਹੋਇਆ, ਸੂਬਿਆਂ ਦੇ ਵਿੱਚ ਪਹਿਲਾਂ ਇੱਕਾ ਦੁੱਕਾ ਕੇਸ ਸਾਹਮਣੇ ਆਉਂਦੇ ਸੀਗੇ। ਗੁਜਰਾਤ ਮਾਡਲ ਵਾਲਾ ਜਿਹੜਾ ਸੂਰਤ ਹਲਕੇ ਤੋਂ ਮੁਕੇਸ਼ ਦਲਾਲ ਦੇ ਨਿਰਵਿਰੋਧ ਚੁਣੇ ਜਾਣ ਤੋਂ ਬਾਅਦ ਸਿਆਸੀ ਤੌਖਲੇ ਵੱਧ ਗਏ ਨੇ। ਦੱਸਿਆ ਜਾ ਰਿਹਾ ਕਿ ਜੇਕਰ ਸੰਘੀ ਜਾਂਚ ਏਜੰਸੀਆਂ ਦੀ ਵਰਤੋਂ ਹੁਣ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਖਿਲਾਫ ਸ਼ੁਰੂ ਹੋ ਗਈ ਤਾਂ ਇਹ ਘਾਤਕ ਵਰਤਾਰਾ ਹੋਊਗਾ। ਆਖਰੀ ਵਾਰ 2012 ਦੇ ਵਿੱਚ ਕਨੌਜ ਦੀ ਜ਼ਿਮਨੀ ਚੋਣ ਹੋਈ ਸੀ। ਡਿੰਪਲ ਯਾਦਵ ਉੱਥੇ ਲੜੇ ਸੀਗੇ, ਬਿਨਾਂ ਮੁਕਾਬਲਾ ਜਿੱਤ ਗਏ ਸੀਗੇ। ਉਸ ਵੇਲੇ ਅਖਿਲੇਸ਼ ਯਾਦਵ ਮੁੱਖ ਮੰਤਰੀ ਬਣਿਆ ਸੀਗਾ ਤੇ ਸੀਟ ਖਾਲੀ ਹੋਈ ਸੀ। ਸ੍ਰੀਨਗਰ ਤੋਂ ਫਾਰੂਕ ਅਬਦੁੱਲਾ ਸਾਲ 1980 ਦੇ ਵਿੱਚ ਬਿਨਾਂ ਮੁਕਾਬਲਾ ਚੋਣ ਜਿੱਤੇ ਸੀਗੇ। ਚੋਣ ਨਤੀਜਿਆਂ ਤੋਂ ਪਹਿਲਾਂ ਹੀ ਇਹ ਉਮੀਦਵਾਰ ਜਿੱਤ ਹਾਸਲ ਕਰ ਲੈਂਦੇ ਨੇ। ਪਤਾ ਲੱਗਿਆ ਕਿ ਸਾਲ 1952 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਚੋਣਾਂ ਤੋਂ ਲੈ ਕੇ ਹੁਣ ਤੱਕ 35 ਅਜਿਹੇ ਉਮੀਦਵਾਰ ਨੇ ਜਿਨ੍ਹਾਂ ਦਾ ਕਦੇ ਵਿਰੋਧ ਹੀ ਨਹੀਂ ਹੋਇਆ, ਜਿਹੜੇ ਵੈਸੇ ਹੀ ਜਿੱਤ ਗਏ। ਸੂਬਾਈ ਅਸੈਂਬਲੀਆਂ ਦੀ ਗੱਲ ਕਰੀਏ ਤਾਂ 298 ਤਕਰੀਬਨ 300 ਉਮੀਦਵਾਰ ਆ ਜਿਹੜੇ ਬਿਨਾਂ ਮੁਕਾਬਲੇ ਵਿਧਾਇਕ ਬਣ ਗਏ। ਪੰਜਾਬ ਦੇ ਵਿੱਚ ਹੁਣ ਤੱਕ 5 ਵਿਧਾਇਕ ਬਿਨਾਂ ਮੁਕਾਬਲੇ ਚੁਣੇ ਗਏ ਨੇ, ਜਿਨ੍ਹਾਂ ਦੇ ਵਿੱਚ ਸਾਲ 1992 ਦੇ ਵਿੱਚ ਸਮਾਣਾ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਕੋਈ ਵਿਰੋਧ ਨਹੀਂ ਹੋਇਆ ਚੁਣੇ ਗਏ। ਰਾਜਸਥਾਨ ਦੇ ਵਿੱਚ ਸਾਲ 1952 ਤੋਂ ਲੈ ਕੇ ਹੁਣ ਤੱਕ ਵਿਧਾਨ ਸਭਾ ਦੇ ਲਈ 6 ਉਮੀਦਵਾਰ, ਸਭ ਤੋਂ ਵੱਧ ਨਾਗਾਲੈਂਡ ਅਸੈਂਬਲੀ ਦੇ ਵਿੱਚ ਹੁਣ ਤੱਕ 77 ਉਮੀਦਵਾਰ ਬਿਨਾਂ ਮੁਕਾਬਲੇ ਚੋਣ ਜਿੱਤੇ ਨੇ। ਹਰਿਆਣਾ ਵਿਧਾਨ ਸਭਾ ਦੇ ਲਈ ਕੋਈ ਨਿਰਵਿਰੋਧ ਚੋਣ ਨਹੀਂ ਜਿੱਤਿਆ, ਇੱਥੇ ਹੁਣ ਤੱਕ ਮੁਕਾਬਲੇ ਹੁੰਦੇ ਆਏ ਨੇ। ਨਾਰਥ ਈਸਟ ਦੇ ਵਿੱਚ ਕਰੀਬ 100 ਵਿਧਾਇਕ ਐਸੇ ਨੇ ਜਿਹੜੇ ਬਿਨਾਂ ਮੁਕਾਬਲੇ ਚੋਣ ਜਿੱਤੇ ਨੇ। ਲੋਕ ਸਭਾ ਚੋਣਾਂ ਦੇ ਵਿੱਚ 1952 ਤੋਂ ਬਾਅਦ ਜ਼ਿਆਦਾ ਕਾਂਗਰਸੀ ਉਮੀਦਵਾਰ ਬਿਨਾਂ ਮੁਕਾਬਲੇ ਚੋਣ ਜਿੱਤੇ ਨੇ। ਸ੍ਰੀਨਗਰ ਤੋਂ 1999 ਦੇ ਵਿੱਚ ਮੁਹੰਮਦ ਸ਼ਫੀ ਭੱਟ ਬਿਨਾਂ ਮੁਕਾਬਲੇ ਚੋਣ ਜਿੱਤੇ ਨੇ। ਸਾਲ 1962 ਦੇ ਵਿੱਚ ਟੀ ਕ੍ਰਿਸ਼ਨਾ ਮਚਾਰੀ ਵੀ ਨਿਰਵਿਰੋਧ ਚੁਣੇ ਗਏ ਸਨ ਤੇ ਉਸ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਹੇ V. ਚੌਹਾਨ ਸਾਲ 1962 ਦੇ ਵਿੱਚ ਨਾਸਿਕ ਦੀ ਜ਼ਿਮਨੀ ਚੋਣ ਦੇ ਵਿੱਚ ਬਿਨਾਂ ਮੁਕਾਬਲੇ ਮੈਂਬਰ ਪਾਰਲੀਮੈਂਟ ਰਹੇ। ਲੋਕ ਸਭਾ ਦੇ ਡਿਪਟੀ ਸਪੀਕਰ ਰਹੇ ਤੇ ਕੇਂਦਰੀ ਮੰਤਰੀ ਰਹੇ। PM ਸਈਅਦ 1971 ਦੇ ਵਿੱਚ ਲੋਕ ਸਭਾ ਚੋਣ ਬਿਨਾਂ ਮੁਕਾਬਲੇ ਜਿੱਤੇ ਸੀਗੇ। 1967 ਤੋਂ 2014 ਤੱਕ ਬਿਨਾਂ ਕਿਸੇ ਹਾਰ ਤੋਂ ਲਕਸ਼ਦੀਪ ਤੋਂ ਲਗਾਤਾਰ ਚੋਣ ਜਿੱਤਦੇ ਰਹੇ। ਸੂਬਾ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਅਜਿਹਾ ਰੁਝਾਨ ਦੇਖਣ ਨੂੰ ਮਿਲਦਾ ਹੈ। ਆਂਧਰਾ ਪ੍ਰਦੇਸ਼ ਦੀ ਵਿਧਾਨ ਸਭਾ ਲਈ ਸਾਲ 1952 ਤੋਂ ਲੈ ਕੇ ਹੁਣ ਤੱਕ 34 ਵਿਧਾਇਕ ਬਿਨਾਂ ਮੁਕਾਬਲੇ ਤੋਂ ਆਏ ਸਨ ਤੇ ਯੂਪੀ ਦੇ ਵਿੱਚ 6 ਉਮੀਦਵਾਰ ਚੁਣੇ ਗਏ ਸਨ। ਇਹ ਜਿਹੜੇ ਵੇਰਵੇ ਨੇ, ਇਹਨਾਂ ਦੇ ਇਹ ਵੇਰਵੇ ਟ੍ਰਿਬਿਊਨ ਦੇ ਵਿੱਚ ਇੱਕ ਬਹੁਤ ਵਧੀਆ ਰਿਪੋਰਟ ਛਾਪੀ ਹੈ ਚਰਨਜੀਤ ਭੁੱਲਰ ਨੇ, ਉਹਨਾਂ ਤੋਂ ਇਹ ਵੇਰਵੇ ਲਏ ਗਏ ਸੀਗੇ। ਪਰ ਆਪਾਂ ਸ਼ੁਰੂਆਤ ਕੀਤੀ ਸੀਗੀ ਨੀਲੇਸ਼ ਕੁੰਭਾਣੀ ਜਿਹੜਾ ਕਾਂਗਰਸੀ ਉਮੀਦਵਾਰ ਸੀ, ਇਹਦੇ ਨਾਲ ਜਿਹੜੇ ਹੋਰ ਕਾਗਜ਼ ਵਾਪਸ ਲੈਣ ਤੋਂ ਪਹਿਲਾਂ ਜਿਹੜੇ ਦੱਸਦੇ ਆ ਸਰਦਾਰ ਵੱਲਭ ਭਾਈ ਪਟੇਲ ਪਾਰਟੀ ਦੇ ਭਾਰਤੀ ਗਲੋਬਲ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਸਣੇ। ਆਖਰੀ ਦਿਨ ਸੋਮਵਾਰ ਨੂੰ ਇਹਨਾਂ ਨੇ ਕਾਗਜ਼ ਵਾਪਸ ਲੈ ਲਏ। ਕਾਗਜ਼ ਵਾਪਸ ਲੈਣ ਤੋਂ ਪਹਿਲਾਂ ਕਹਿੰਦੇ ਇਹਨਾਂ ਨੇ ਗੇੜਾ ਵੀ ਲਾਇਆ ਸੀਗਾ। ਹੁਣ ਲੋਕਾਂ ਕੋਲੇ ਕੀ ਆਪਸ਼ਨ ਹੈ? ਲੋਕਾਂ ਕੋਲ ਇਹੀ ਆਪਸ਼ਨ ਹੈ ਨਾ ਕਿ ਜੇ ਕੋਈ ਸੱਤਾਧਾਰੀ ਪਾਰਟੀ ਚੋਣ ਲੜ ਰਹੀ ਹੈ ਤੇ ਉਸ ਮੁਕਾਬਲੇ ਦੇ ਵਿੱਚ ਉਹਦੇ ਵਿਰੋਧੀ ਧਿਰ ਨੂੰ ਵੋਟ ਪਾ ਦੇਣਗੇ, ਉਹ ਹੋਰ ਤਾਂ ਕੁਝ ਕਰ ਨਹੀਂ ਸਕਦੇ। ਪਰ ਜੇਕਰ ਵਿਰੋਧੀ ਪਾਰਟੀਆਂ ਦੇ ਲੋਕ ਜਾਂਚ ਏਜੰਸੀਆਂ ਦੇ ਘੇਰੇ ਤੋਂ ਡਰ ਜਾਣ ਜਾਂ ਸਮਝੌਤਾ ਕਰਕੇ ਘਰੇ ਬੈਠ ਜਾਣ ਤਾਂ ਕੀ ਇਹ ਡੈਮੋਕ੍ਰੇਸੀ ਮੈਚੁਰ ਹੋਣ ਵੱਲ ਨੂੰ ਜਾ ਰਹੀ ਹੈ ਜਾਂ ਨਿਘਾਰ ਦੇ ਵੱਲ ਨੂੰ? ਜਿੱਥੇ ਕੋਈ ਉਮੀਦਵਾਰ ਹੀ ਨਹੀਂ ਬਚੂਗਾ, ਜਿੱਥੇ ਕੋਈ ਖੜੂਗਾ ਹੀ ਨਹੀਂ ਮੈਦਾਨ ਦੇ ਵਿੱਚ, ਤਾਂ ਉੱਥੇ ਲੋਕ ਚੁਣਨਗੇ ਕਿਹਨੂੰ? ਤੇ ਜੇਕਰ ਇਹ ਨੋਮੀਨੇਟ ਹੋਣ ਵਾਲਾ ਪ੍ਰੋਸੈਸ ਚੱਲ ਪਿਆ ਤਾਂ ਮਾਫ ਕਰਨਾ, ਜਿਹੜੀ ਡੈਮੋਕ੍ਰੈਟਿਕ ਸਿਸਟਮ ਹੈ ਉਹ ਇਲੈਕਸ਼ਨ ਤੇ ਡਿਪੈਂਡਡ ਹੈ, ਸਿਲੈਕਸ਼ਨ ਤੇ ਨਹੀਂ ਹੈ। ਉਹ ਨਾਮ ਤਜਵੀਜ਼ ਨਹੀਂ ਕਰਦਾ, ਉਹ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਤੂੰ ਭਾਈ ਫਲਾਣੇ ਆ ਕੁਰਸੀ ਤੇ ਬੈਠ। ਹਾਲਾਂਕਿ ਲੋਕਾਂ ਦੇ ਚੁਣਨ ਦੇ ਵਿੱਚ ਵੀ ਹਮੇਸ਼ਾ ਖਾਮੀਆਂ ਰਹਿੰਦੀਆਂ ਨੇ, ਨਹੀਂ ਤਾਂ ਹੁਣ ਨੂੰ ਬਹੁਤ ਸਾਰੇ ਸੁਧਾਰ ਪੋਲੀਟੀਕਲੀ ਹੋ ਜਾਣੇ ਸੀਗੇ। ਪਰ ਇਹ ਸਾਡੇ ਨਿਘਾਰ ਦੀ ਇੱਕ ਨਿਸ਼ਾਨੀ ਹੈ ਕਿ ਵਧਣਾ ਅਸੀਂ ਪੋਲੀਟੀਕਲੀ ਸਾਖਰਤਾ ਵੱਲ ਨੂੰ ਸੀ, ਪੋਲੀਟੀਕਲ ਅਵੇਅਰਨੈਸ ਵੱਲ ਨੂੰ ਸੀ, ਪੋਲੀਟਿਕਸ ਨੂੰ ਹੋਰ ਸਟੱਡੀ ਕਰਨਾ ਸੀ ਤੇ ਉਹਦੀਆਂ ਖਾਮੀਆਂ ਨੂੰ ਦੂਰ ਕਰਨਾ ਸੀ। ਪਰ ਅਸੀਂ ਪੋਲੀਟਿਕਸ ਨੂੰ ਨਿਘਾਰ ਵੱਲ ਨੂੰ ਲਿਜਾ ਰਹੇ ਹਾਂ। ਸਾਡੇ ਸਿਆਸਤਦਾਨਾਂ ਦੇ ਵਿੱਚੋਂ ਅਕਾਊਂਟੇਬਿਲਟੀ ਖਤਮ ਹੋ ਰਹੀ ਹੈ, ਉਹਨਾਂ ਦੀ ਕੋਈ ਜਵਾਬਦੇਹੀ ਨਹੀਂ, ਨਾ ਉਹ ਬੋਲਦੇ ਨੇ। ਪਾਰਟੀਆਂ ਦੀ ਜਿਹੜੀ ਇਨਰ ਡੈਮੋਕ੍ਰੇਸੀ ਹੈ ਉਹ ਵੀ ਤਕਰੀਬਨ ਖਤਮ ਹੋਣ ਦੀ ਕਗਾਰ ਤੇ ਪਹੁੰਚ ਚੁੱਕੀ ਹੈ, ਜਿਹੜੀ ਕਿ ਇਸ ਸਿਸਟਮ ਦੇ ਲਈ, ਇਸ ਡੈਮੋਕ੍ਰੈਟਿਕ ਸਿਸਟਮ ਦੇ ਲਈ ਕੋਈ ਸ਼ੁਭ ਸਗਨ ਨਹੀਂ ਹੈ, ਚੰਗਾ ਸੰਕੇਤ ਨਹੀਂ ਹੈ। ਇੱਥੇ ਪਹਿਲਾਂ ਹੀ ਮਾਈਨੋਰਟੀਜ਼ ਨੂੰ ਲੈ ਕੇ, ਜਰਨਲਿਸਟਾਂ ਨੂੰ ਲੈ ਕੇ, ਜਾਂਚ ਏਜੰਸੀਆਂ ਨੂੰ ਲੈ ਕੇ ਤਰ੍ਹਾਂ ਦੀਆਂ ਗੱਲਾਂ ਨੇ, ਤਰ੍ਹਾਂ ਦੇ ਦੋਸ਼ ਆਏ ਦਿਨ ਲੱਗਦੇ ਨੇ। ਸਿੱਟੇ ਵਜੋਂ ਦੁਨੀਆ ਦੀ ਲਾਰਜੈਸਟ ਡੈਮੋਕ੍ਰੇਸੀ ਕਲੇਮ ਕਰਨ ਵਾਲਾ ਭਾਰਤ ਹਰ ਰੋਜ਼ ਦੁਨੀਆ ਦੇ ਸਾਹਮਣੇ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਸੰਗੀਨ ਦੋਸ਼ਾਂ ਦੇ ਤਹਿਤ ਐਕਸਪੋਜ਼ ਹੋਣੋਂ ਨਹੀਂ ਬਚ ਰਿਹਾ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ।